ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਹਾਂ ਕਹਿੰਦੇ ਆ। ਸੋ ਐਂਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝ ਪਾਉਣ ਜਾ ਰਹੇ ਹਾਂ ਇਸ ਇਸ਼ੂ ਦੀ ਕਿ ਯੂਪੀ ਦੀ ਪੁਲਿਸ ਨੇ ਭਾਰਤ ਦੇ ਇੱਕ ਪ੍ਰਸਿੱਧ ਉਰਦੂ ਕਵੀ ਮੁਨੱਵਰ ਰਾਣਾ ਦੇ ਖਿਲਾਫ ਜਿਹੜਾ ਕੇਸ ਰਜਿਸਟਰ ਕੀਤਾ ਹੈ ਕਿਉਂਕਿ ਉਸ ਨੇ ਫਰਾਂਸ ਵਿੱਚ ਚੱਲ ਰਹੇ ਵਾਦ ਵਿਵਾਦ ਸੰਬੰਧੀ ਜਿਹੜਾ ਨਿਰਪੱਖ ਟਿੱਪਣੀ ਕੀਤੀ ਸੀ। ਸੋ ਇਸੇ ਤਰ੍ਹਾਂ ਯੂਪੀ ਵਿੱਚ ਜੋ ਮੁਸਲਮਾਨ ਜਿਹੜੇ ਕਾਰਜਕਰਤਾਵਾਂ ਦੇ ਖਿਲਾਫ ਜਿਹੜਾ ਹੈ ਕੇਸ ਰਜਿਸਟਰ ਕਰਨ ਦਾ ਜਿਹੜਾ ਸਿਲਸਿਲਾ ਹੈ ਉਹ ਜਾਰੀ ਹੈ, ਜਿਨ੍ਹਾਂ ਵਿੱਚ ਫੈਸਲ ਖਾਨ ਵਰਗੇ ਜਿਹੜੇ ਸਮਾਜਿਕ ਕਾਰਜਕਰਤਾ ਵੀ ਸ਼ਾਮਲ ਹਨ। ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਨੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਵੇਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਇਸ਼ੂ ਬਾਰੇ? ਦੇਖੋ, ਭਾਰਤ ਦੇ ਨਕਸ਼ੇ 'ਚ ਕੈਦ ਜਿੱਥੇ ਬਾਕੀ ਅਕਲੀਅਤਾਂ ਨੂੰ ਸਬਕ ਸਿਖਾਇਆ ਜਾ ਰਿਹਾ ਹੈ, ਜ਼ਾਹਰ ਹੈ ਇਸ ਵੇਲੇ RSS ਦੀ ਸਿੱਧੀ ਹਿੱਟ ਲਿਸਟ ਦੇ ਉੱਤੇ 200 ਮਿਲੀਅਨ ਮੁਸਲਮਾਨ ਨੇ ਔਰ ਉਹਦੇ 'ਚ ਉਹਨਾਂ ਨੇ ਕਸ਼ਮੀਰੀਆਂ ਦੇ ਨਾਲ ਜੋ ਕੀਤਾ ਉਹ ਸਾਹਮਣੇ ਹੈ, ਰੋਜ਼ਾਨਾ ਅਸੀਂ ਡਿਸਕਸ ਵੀ ਕਰਦੇ ਹਾਂ। ਬਿਲਕੁਲ। ਪਰ ਇੱਕ ਉਹ ਤਬਕਾ ਜਿਸ ਦੇ ਵਿੱਚ ਜਾਵੇਦ ਅਖਤਰ ਜਾਂ ਜਿਨ੍ਹਾਂ ਦਾ ਜ਼ਿਕਰ ਤੁਸੀਂ ਕੀਤਾ ਹੈ ਮੁਨੱਵਰ ਰਾਣਾ, ਜਿਹੜਾ ਰਾਹਤ ਇੰਦੌਰੀ ਦੇ ਨਾਲ ਬਹੁਤ ਵੱਡਾ ਸ਼ਾਇਰ ਉਰਦੂ ਦਾ, ਔਰ ਜਿਨ੍ਹਾਂ ਨੇ ਬਿਲਕੁਲ ਖੁੱਲੀਆਂ ਨਜ਼ਮਾਂ ਦੇ ਵਿੱਚ ਪਾਕਿਸਤਾਨ ਨੂੰ ਕੰਡੈਮ ਕੀਤਾ, ਕਾਇਦ ਨੂੰ ਕੰਡੈਮ ਕੀਤਾ ਔਰ ਅਸੀਂ ਦੇਸ਼ ਦੀ ਮਿੱਟੀ, ਭਾਰਤ ਮਾਤਾ ਦੇ ਪੁੱਤਰ, ਇਹ ਉਹ ਹੁਣ ਤੱਕ ਵੀ ਉਸ ਕਿਸਮ ਦੀਆਂ ਹੀ ਨਜ਼ਮਾਂ ਕਰਦੇ ਨੇ। ਲੇਕਿਨ ਜ਼ਾਹਰ ਹੈ ਮੁਸਲਮਾਨ ਹੋਣ ਦੇ ਨਾਤੇ ਨਮਾਜ਼ ਵੀ ਅਦਾ ਕਰਦੇ ਨੇ, ਆਪਣੇ ਜਿਹੜਾ ਉਹ ਬਿਲੀਵ ਕਰਦੇ ਨੇ ਆਪਣੇ ਮਜ਼ਹਬ ਦੇ ਵਿੱਚ ਵੀ। ਔਰ ਇਹ ਜਦੋਂ ਜੋ ਕਾਰਾ ਫਰਾਂਸ ਦੇ ਵਿੱਚ ਜਿਨ੍ਹਾਂ ਨੇ ਨਬੀ ਮੁਹੰਮਦ ਸਾਹਿਬ ਦੇ ਕੈਰੀਕੇਚਰ ਬਣਾਏ ਔਰ ਉਸ ਤੋਂ ਬਾਅਦ ਉਹਨੂੰ ਜਿਵੇਂ ਜਸਟੀਫਾਈ ਕਰਨ ਵੱਲ ਪ੍ਰੈਜ਼ੀਡੈਂਟ ਐਮੈਨੂਅਲ ਮੈਕਰੋਨ ਨੇ ਜੋ ਜਿਸ ਕਿਸਮ ਦਾ ਸਟੈਂਡ ਲਿਆ, ਉਸ ਤੋਂ ਬਾਅਦ ਜ਼ਾਹਰ ਹੈ ਦੁਨੀਆ ਭਰ ਦੇ ਵਿੱਚ ਮੁਸਲਮਾਨ ਭਾਈਚਾਰੇ 'ਚ ਗੁੱਸੇ ਦੀ ਲਹਿਰ ਦੌੜੀ ਔਰ ਚਾਰ ਚਫੇਰੇ ਪ੍ਰੋਟੈਸਟ ਵੀ ਹੋਏ ਔਰ ਹਾਲਾਂ ਉਹਨੇ ਵੀ ਥੋੜਾ ਜਿਹਾ ਮੈਲੋ ਡਾਊਨ ਕੀਤਾ ਆਪਣੀ ਆਵਾਜ਼ ਨੂੰ, ਪਰ ਉਹ ਲੱਗੇ ਹੋਏ ਨੇ। ਫ੍ਰੈਂਚ ਪੁਰਾਣੇ ਕਰੂਸੇਡਰ ਨੇ, ਉਸ ਕਿਸਮ ਦੀ ਉਹਨਾਂ ਦੀ ਮੈਂਟੈਲਿਟੀ ਹੈ। ਹੁਣ ਮੁਨੱਵਰ ਰਾਣਾ ਨੂੰ ਜਿਹੜਾ ਪ੍ਰੋਮੀਨੈਂਟ ਇਸ ਵੇਲੇ ਜੇ ਉਰਦੂ ਦਾ ਪੋਇਟ ਜਿਹੜਾ ਜਿਸ ਨੂੰ ਸਾਰੇ ਹੀ ਰਿਸਪੈਕਟ ਕਰਦੇ ਨੇ, ਉਹਨੂੰ ਇੱਕ ਹਿੰਦੀ ਚੈਨਲ ਨੇ ਇੰਟਰਵਿਊ ਕੀਤਾ ਪਿਛਲੇ ਹਫਤੇ ਔਰ ਉਹਦੇ 'ਚ ਉਹਨਾਂ ਨੇ ਪੁੱਛਿਆ ਕਿ ਇਹ ਜਿਹੜੀ ਫਰਾਂਸ ਦੇ ਵਿੱਚ ਜੋ ਚੱਲ ਰਿਹਾ ਜਿਹਨੇ ਕਾਰਟੂਨ ਬਣਾਏ ਔਰ ਦੂਸਰਾ ਇਹਨਾਂ ਬਾਰੇ ਕੀ ਖਿਆਲ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਬਈ ਜਿਹੜਾ ਉਹਨਾਂ ਦੀ ਐਗਜ਼ੈਕਟ ਸਟੇਟਮੈਂਟ ਸੀ ਕਿ ਬਈ ਜੇ ਕੋਈ ਵੀ ਮੇਰੇ ਮਾਪਿਓ ਦੇ ਜਿਹੜੇ ਨੇ ਗੰਦੇ ਕਾਰਟੂਨ ਬਣਾਏ ਤੇ ਮੈਂ ਕੀ ਕਰਾਂਗਾ, ਉਹਨੂੰ ਮੈਂ ਮਾਰ ਦਿਆਂਗਾ, ਮੈਂ ਆਪਣਾ ਸਹਿ ਸਕਦਾ ਆਪਣੇ ਮਾਪੇ। ਉਹਨਾਂ ਨੇ ਕਿਹਾ ਜੀ ਇਸੇ ਤਰ੍ਹਾਂ ਜਿਹੜਾ ਕੋਈ ਵੀ ਜਿਸ ਨੇ ਨਬੀ ਦੀ ਸ਼ਾਨ ਦੇ ਖਿਲਾਫ ਕੀਤਾ, ਉਹਨਾਂ ਨੇ ਕਿਹਾ ਇਹੀ ਨਹੀਂ, ਉਹਨਾਂ ਨੇ ਕਿਹਾ ਕਿ ਵੀ ਈਵਨ ਜੇ ਕੋਈ ਡਿਸਗਸਟਿੰਗ ਆਬਸੀਨ ਐਂਡ ਆਬਜੈਕਸ਼ਨੇਬਲ ਕਾਰਟੂਨਸ ਆਫ ਸੀਤਾ, ਲਾਰਡ ਰਾਮ ਔਰ ਅਦਰ ਗॉड्स ਐਂਡ ਗॉडेसेस, ਉਹਨੂੰ ਵੀ ਮੈਂ ਨਹੀਂ ਛੱਡਾਂਗਾ। ਜੇ ਕੋਈ ਰਾਮ ਜੀ, ਸੀਤਾ ਜੀ ਔਰ ਉਹਨਾਂ ਦੇ ਵੀ ਜਿਹੜੇ ਨੇ ਕੋਈ ਬਣਾਏ। ਹੁਣ ਇਹਨੂੰ ਲੈ ਕੇ ਇਹ ਸਟੇਟਮੈਂਟ ਬੜੀ ਕਲੀਅਰ ਹੈ। ਯੂਪੀ ਪੁਲਿਸ ਨੇ ਔਰ ਹਜ਼ਰਤਗੰਜ ਪੁਲਿਸ ਸਟੇਸ਼ਨ ਦੇ ਵਿੱਚ, ਕਿਉਂਕਿ ਉੱਥੇ ਉਹ ਕਨਪਾਟਾ ਜੋਗੀ ਗੁੰਡਾ ਆਦਿੱਤਿਆਨਾਥ ਹੈ, ਉਹਨਾਂ ਨੇ FIR ਰਜਿਸਟਰ ਕਰ ਲਈ ਹੈ ਔਰ ਉਹਨਾਂ ਤੇ ਚਾਰਜ ਲਾਇਆ ਕਿ ਬਈ ਰਾਣਾ ਇਜ਼ ਜਸਟੀਫਾਈਂਗ ਮਰਡਰਸ ਐਂਡ ਸਪਰੈਡਿੰਗ ਕਮਿਊਨਲ ਡਿਸਕਾਰਡ which could threaten social harmony and law and order, ਕਿ ਵੀ ਇਹ ਨਫ਼ਰਤ ਫੈਲਾ ਰਿਹਾ ਹੈ, ਇਹ ਲਾਅ ਐਂਡ ਆਰਡਰ ਦੀ ਨੂੰ ਜਿਹੜਾ ਚੈਲੰਜ ਹੈ ਔਰ ਇਹ ਮਰਡਰਸ ਨੂੰ ਐਨਕਰੇਜ ਕਰ ਰਿਹਾ। ਜਦੋਂ ਉਹਨਾਂ ਨੂੰ ਪੁੱਛਿਆ ਦੁਬਾਰਾ ਕਿ ਜੀ ਇਹ ਕੇਸ ਹੋ ਰਿਹਾ, ਉਹਨਾਂ ਨੇ ਕਿਹਾ ਜੀ ਮੈਂ ਆਪਣੇ ਬਿਆਨ ਦੇ ਉੱਤੇ ਜੋ ਮੈਂ ਕਿਹਾ ਮੈਂ ਖੜਾ, ਨਾ ਮੈਂ ਦਲ ਬਦਲੂ ਹੂੰ ਨਾ ਬਿਆਨ ਬਦਲੂ ਹੂੰ। ਲੇਕਿਨ ਇਹ ਤੋਂ ਤੁਸੀਂ ਅੰਦਾਜ਼ਾ ਲਾਓ, ਕਿਉਂਕਿ ਇਹ ਇਕੱਲੀ ਖਬਰ ਨਹੀਂ ਹੈ। ਜਦੋਂ ਅਸੀਂ ਪਿਛਲੇ ਕੱਲ੍ਹ ਹੀ ਖਬਰ ਦੇਖੀ, ਹਾਲਾਂ ਇੱਕ ਹੋਰ ਇਸ ਕਿਸਮ ਦਾ ਹੀ ਬਿਲਕੁਲ ਪ੍ਰੋ ਇੰਡੀਆ, ਪ੍ਰੋ ਹਿੰਦੂ, ਮੰਦਰਾਂ 'ਚ ਵੀ ਜਾ ਕੇ ਜਿਹੜਾ ਉਹ ਕੰਮ ਕਰਨ ਵਾਲਾ, ਪਾਰਟੀ ਦਾ ਨਾਮ ਵੀ ਖੁਦਾਈ ਖਿਦਮਤਗਾਰ ਰੱਖਿਆ ਹੋਇਆ ਹੈ, ਜਿਵੇਂ ਖਾਨ ਅਬਦੁਲ ਗਫਾਰ ਖਾਨ ਜਿਹਨੂੰ ਸਰਹੱਦੀ ਗਾਂਧੀ ਕਹਿੰਦੇ ਸੀ 1920 'ਚ, ਇਹ ਬਿਲਕੁਲ ਯੂਨਾਈਟਿਡ ਇੰਡੀਆ ਦੇ ਲਈ ਗਾਂਧੀ ਦਾ ਚੇਲਾ ਸੀ। ਸਰਹੱਦੀ ਗਾਂਧੀ ਦਾ ਮਤਲਬ ਹੀ ਗਾਂਧੀ ਦਾ ਫਾਲੋਅਰ ਸੀ। ਇਹ ਵੀ ਖੁਦਾਈ ਖਿਦਮਤਕਾਰੀ ਦੇ ਵਿੱਚ ਯਕੀਨ ਰੱਖਣ ਵਾਲਾ ਜਿਹੜਾ ਬੰਦਾ, ਔਰ ਇਹਨਾਂ ਨੇ ਆਪਣਾ ਫੈਸਲ ਖਾਨ ਇਹਦਾ ਨਾਂ ਹੈ, ਇਹ ਹਮੇਸ਼ਾ ਸਦਭਾਵਨਾ ਯਾਤਰਾ ਕਰਦਾ ਹੈ, ਕੋਈ ਮੰਦਰਾਂ ਦੇ ਵਿੱਚ ਵੀ ਜਾਂਦਾ ਹੈ, ਮਸੀਤਾਂ 'ਚ ਵੀ ਜਾਂਦਾ ਹੈ। ਦੂਸਰਾ ਵੀ ਕਿ ਅਸੀਂ ਰਲ ਮਿਲ ਕੇ ਰਹੀਏ, ਅਸੀਂ ਭਾਰਤੀ ਹਾਂ, ਸਾਡਾ
ਇੱਕ ਮਿੱਟੀ ਹੈ ਔਰ ਦੂਸਰਾ ਹੈ। ਉਹ ਜਿਹੜਾ ਇੱਕ ਮੰਦਿਰ ਦੇ ਵਿੱਚ ਮਥੁਰਾ ਦੇ ਗਿਆ ਔਰ ਉਹਦੇ ਨਾਲ ਪਹਿਲਾਂ ਇੱਕ ਵੀਡੀਓ ਹੈ ਕਿ ਵੀ ਉਹਨੂੰ ਪੁਜਾਰੀ ਨੂੰ ਵੀ ਗੱਲਬਾਤ, ਉਹ ਬੜੇ ਖੁਸ਼ ਹੋਏ ਤੁਸੀਂ ਆਏ ਹੋ ਸਦਭਾਵਨਾ। ਦੁਪਹਿਰ ਦਾ ਟਾਈਮ ਹੋ ਗਿਆ ਸੀ ਔਰ ਨਮਾਜ਼ ਦਾ ਸੀ। ਉਹਨੇ ਪੁਜਾਰੀ ਨੇ ਹੀ ਕਿਹਾ ਕਿ ਜੀ ਬਾਹਰ ਖੁੱਲਾ ਹੱਥ ਹੈ ਜਿੱਥੇ ਜਿਹੜਾ ਤੁਸੀਂ ਨਮਾਜ਼ ਪੜ੍ਹ ਸਕਦੇ ਹੋ। ਉਹਨੇ ਨਮਾਜ਼ ਦੀਆਂ ਆਪਣੀ ਤਸਵੀਰਾਂ ਵੀ ਆਪਣੀ ਫੇਸਬੁੱਕ ਤੇ ਪਾਈਆਂ ਔਰ ਇਹ ਫੈਸਲ ਖਾਨ ਕਾਫੀ ਨੋਨ ਨੇਮ ਹੈ, ਐਜ਼ ਏ ਸੋਸ਼ਲ ਐਕਟਿਵਿਸਟ ਵੀ ਹੈ, ਉਹ ਮੇਧਾ ਪਾਟੇਕਰ ਦੇ ਨਾਲ ਦੂਸਰਿਆਂ ਦੇ ਨਾਲ। ਜਿਉਂ ਹੀ ਉਹ ਪਾਇਆ ਸਾਰੇ ਉਹਨਾਂ ਨੇ ਅਸਮਾਨ ਸਿਰ ਤੇ ਚੁੱਕ ਲਿਆ ਕਿ ਜੀ ਇਹ ਤਾਂ ਮੰਦਿਰ ਦੇ ਵਿੱਚ ਨਮਾਜ਼ ਪੜ੍ਹ ਕੇ ਉਹਨੂੰ ਪਿੱਟ ਦਿੱਤਾ ਹੈ ਔਰ ਉਹਦੇ ਖਿਲਾਫ ਜਿਹੜਾ ਕੇਸ ਰਜਿਸਟਰ ਕਰ ਲਿਆ। ਇੱਕ ਉਹੀ ਪੁਜਾਰੀ ਜਿਹੜਾ ਪਹਿਲਾਂ ਕਹਿੰਦਾ ਸੀ ਰਾਤ ਵੀ ਰੁਕੋ, ਉਹਦੇ ਤੋਂ ਹੀ ਕੇਸ ਰਜਿਸਟਰ ਕਰਵਾਇਆ। ਇੰਨਾ ਕੁ ਨੂੰ ਡਰਾ ਦਿੱਤਾ ਕਿ ਜੀ ਇਹ ਤਾਂ ਤੋਹੀਨ ਕੀਤਾ। ਔਰ ਗੱਲ ਇੱਥੇ ਨਹੀਂ ਮੁੱਕੀ, ਇਹ ਉਹਨੂੰ ਤਾਂ ਫੜ ਲਿਆ ਜਾ ਕੇ, ਯੂਪੀ ਦੀ ਪੁਲਿਸ ਨੇ ਦਿੱਲੀ ਚੋਂ ਜਾ ਕੇ ਫੈਸਲ ਖਾਨ ਚੁੱਕ ਲਿਆ। ਮੈਂ ਕਿਹਾ ਕਰ ਲੋ ਖੁਦਾਈ ਖਿਦਮਤਕਾਰੀ। ਲੇਕਿਨ ਨਾਲ ਦੀ ਨਾਲ ਹੀ ਮਥੁਰਾ ਦੇ ਇਸ ਟੈਂਪਲ ਦੇ ਬਹਾਨੇ ਨਾਲ ਉੱਥੇ ਆਰਐਸਐਸ ਦੇ ਬੰਦਿਆਂ ਨੇ ਇੱਕ ਈਦਗਾਹ 'ਚ ਜਾ ਕੇ ਹਨੂਮਾਨ ਚਾਲੀਸਾ ਪੜ੍ਹ ਦਿੱਤਾ ਕਿ ਜੀ ਅਸੀਂ ਜਿਹੜਾ ਇਹਨੂੰ ਹੁਣ ਮੰਦਿਰ ਬਣਾ ਦੇਣੇ। ਸੋ ਕੁੱਲ ਮਿਲਾ ਕੇ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਉਹ ਕਲਾਸ ਹੈ ਜਿਹੜੀ ਅਦਰਵਾਈਜ਼ ਕੋਈ ਅਡਰੇ ਪੰਚ ਯਕੀਨ ਨਹੀਂ ਰੱਖਦੀ। ਭਾਰਤ ਮਾਂ ਸੌਣ ਲੱਗੇ ਵੀ ਵੰਦੇ ਮਾਤਰਮ ਕਰਦੇ ਨੇ, ਪਰ ਇਹ ਵੀ ਟੋਲਰੇਬਲ ਨਹੀਂ ਨੇ ਉਹਨਾਂ ਨੂੰ। ਔਰ ਇਹ ਦੋਨੋਂ ਹੀ ਕੇਸ ਜਿਹੜੇ ਨੇ ਮੁਨੱਵਰ ਰਾਣਾ ਵਾਲਾ ਵੀ ਔਰ ਫੈਸਲ ਖਾਨ ਦਾ ਵੀ ਦੱਸਦਾ ਹੈ ਕਿ ਇਹ ਜਿਹੜੇ ਭਾਰਤ ਪ੍ਰਸਤ ਮੁਸਲਮਾਨ ਨੇ ਉਹਨਾਂ ਦੇ ਨਾਲ ਵੀ ਕੀ ਸਲੂਕ ਹੋ ਰਿਹਾ। ਔਰ ਕਲੋਜ਼ਿੰਗ ਤੋਂ ਪਹਿਲਾਂ ਅਸੀਂ 2 ਸ਼ਲੋਕ ਕਬੀਰ ਸਾਹਿਬ ਦੀ ਬਾਣੀ ਦੇ ਉਸ ਦੀ ਵਿਚਾਰ ਕਰਾਂਗੇ। ਪਹਿਲਾ ਕਬੀਰ ਰਸ ਕੋ ਗਾਂਡੋ ਚੂਸੀਐ, ਗੁਣ ਕੋ ਮਰੀਐ ਰੋਏ, ਅਵਗੁਣ ਆਰੇ ਮਾਨਸੈ ਭਲੋ ਨਾ ਕਹਿ ਕੋਏ। ਕਬੀਰ ਸਾਹਿਬ ਇਹ ਯਾਦ ਦਹਾਨੀ ਕਰਵਾਉਣਾ ਚਾਹੁੰਦੇ ਨੇ ਕਿ ਕਈ ਵਾਰ ਤੁਹਾਡੇ ਚੰਗੇ ਗੁਣ ਜਿਹੜੇ ਨੇ ਉਹ ਤੁਹਾਡਾ ਦੁਸ਼ਮਣ ਵੀ ਬਣਦੇ ਨੇ, ਪਰ ਚੰਗੇ ਗੁਣ ਹਾਸਲ ਕਰਨ ਦੇ ਲਈ ਤੁਹਾਨੂੰ ਮੁਸੀਬਤ ਚੋਂ ਮੁਸ਼ਕਲ ਚੋਂ ਗੁਜ਼ਰਨਾ ਪੈਂਦਾ। ਉਹਨਾਂ ਨੇ ਕਿਹਾ ਵੀ ਜਿਵੇਂ ਅਸੀਂ ਗੰਨੇ ਦੀ ਗਨੇਰੀ ਚੂਸਦੇ ਹਾਂ, ਮਿੱਠੀ ਹੁੰਦੀ ਹੈ, ਪਰ ਤੁਸੀਂ ਅੰਦਾਜ਼ਾ ਲਾਓ ਕਿ ਵੀ ਉਹੀ ਗੰਨਾ ਉਹਨੂੰ ਕਿਵੇਂ ਵੇਲਣੇ ਦੇ ਵਿੱਚ ਪੀੜਿਆ ਜਾਂਦਾ ਉਹਦਾ ਰਸ ਕੱਢਣ ਦੇ ਲਈ, ਉਸ ਮਿਠਾਸ ਨੂੰ ਲੈਣ ਦੇ ਲਈ। ਔਰ ਇਹ ਜਿਹੜਾ ਉਹਦੇ ਗੁਣਾ ਕਰਕੇ ਅਸੀਂ ਇਹ ਦੇਖਦੇ ਹਾਂ ਕਿ ਉਸ ਮੁਸ਼ਕਲ ਚੋਂ ਨਿਕਲਦਾ ਹੈ ਤੇ ਫਿਰ ਉਹਦੇ ਚ ਮਿਠਾਸ ਆਉਂਦੀ ਹੈ ਜਿਹੜੀ ਸਾਨੂੰ ਸੁੱਖ ਦਿੰਦੀ ਹੈ। ਇਸੇ ਤਰ੍ਹਾਂ ਅਵਗੁਣ ਆਰੇ ਮਾਨਸੈ ਭਲੋ ਨਾ ਕਹੀਐ ਕੋਏ। ਮਿੱਠੀ ਚੀਜ਼ ਨੂੰ ਤਕਲੀਫ ਵੀ ਹੁੰਦੀ ਹੈ ਪਰ ਮਿੱਠੇ ਨੂੰ ਹਰ ਕੋਈ ਚਾਹੁੰਦਾ ਵੀ ਹੈ। ਜਿਹੜਾ ਔਗਣਾ ਨਾਲ ਭਰਿਆ ਹੋਇਆ ਇਨਸਾਨ ਹੈ ਉਸ ਨੂੰ ਕੋਈ ਥੂ ਤਾਂ ਕਰੇਗਾ। ਤੁਸੀਂ ਕੌੜੀ ਚੀਜ਼ ਜਿਉਂ ਹੀ ਕੋਈ ਕੌੜਾ ਬਦਾਮ ਵੀ ਮੂੰਹ ਚ ਆ ਜਾਏ ਤਾਂ ਥੂ ਕਰਕੇ ਅਸੀਂ ਸੁੱਟ ਦਿੰਦੇ। ਲੇਕਿਨ ਇਹ ਇੱਕ ਮਿਠਾਸ ਦੇ ਲਈ, ਚੰਗੇ ਗੁਣਾਂ ਦੇ ਲੈਣ ਦੇ ਲਈ ਤੁਹਾਨੂੰ ਮੁਸ਼ਕਲ ਮੁਸੀਬਤ ਚੋਂ ਲੰਘਣਾ ਪੈਂਦਾ ਹੈ। ਔਰ ਹਿਊਮਨ ਬਾਡੀ ਕਿੰਨੀ ਵਿੰਸਨਹਾਰ ਹੈ, ਉਸ ਦੀ ਡਿਸਟਰਕਸ਼ਨ ਜਿਹੜੀ ਹੈ ਉਹ ਇਨਐਵਿਟੇਬਲ ਹੈ, ਹੋਣੀ ਹੈ। ਦੂਸਰਾ ਸ਼ਲੋਕ ਹੈ ਕਬੀਰ ਗਾਗਰ ਜਲ ਭਰੀ, ਆਜ ਕਾਲ ਜਹ ਫੂਟ, ਗੁਰ ਜੋ ਨਾ ਚੇਤੈ ਆਪਨੋ, ਅਧ ਮਾਜ ਲੀਜੈਂਗੇ ਲੂਟ। ਕਿ ਵੀ ਇਹ ਜਿਹੜੀ ਸਰੀਰ ਜਿਹੜੀ ਕਿ ਪਾਣੀ ਦੀ ਗਾਗਰ ਵਾਂਗ ਹੈ, ਪਾਣੀ ਦੇ ਘੜੇ ਵਾਂਗ ਹੈ। ਕਬੀਰ ਗਾਗਰ ਜਲ ਭਰੀ, ਆਜ ਕਾਲ ਜਹ ਫੂਟ, ਕਿ ਇਹ ਅੱਜ ਜਾਂ ਕੱਲ ਇਹਨੇ ਫੁੱਟਣਾ ਕਿ ਅਲਟੀਮੇਟਲੀ ਹਿਊਮਨ ਬਾਡੀ ਦਾ ਐਂਡ ਹੋਣਾ ਹੈ, ਅਸੀਂ ਮਰਨਾ ਨਿਸ਼ਚਿਤ ਹੈ। ਔਰ ਜੇ ਅਸੀਂ ਇਸ ਮਨੁੱਖਾ ਜੀਵਨ ਦੇ ਵਿੱਚ, ਇਨਸਾਨੀ ਜ਼ਿੰਦਗੀ ਦੇ ਵਿੱਚ ਗੁਰ ਜੋ ਨਾ ਚੇਤੇ ਆਪ ਨੂੰ, ਆਪਣੇ ਗੁਰੂ ਨੂੰ, ਆਪਣੇ ਰੱਬ ਨੂੰ ਅਸੀਂ ਨਹੀਂ ਚੇਤਾਂਗੇ ਤਾਂ ਫਿਰ ਅੱਧ ਵਿੱਚ ਹੀ ਅੱਧ ਵਾਟੇ ਜਦੋਂ ਇਹ ਅਸੀਂ ਮਾਝ, ਜਿਵੇਂ ਮਾਝਾ ਕਿਹਾ ਜਾਂਦਾ, ਮੱਝ ਸੈਂਟਰਲ ਪੰਜਾਬ ਨੂੰ ਕਹਿੰਦੇ ਸੀ ਕਿ ਵੀ ਅੱਧ ਮਾਝ ਲੀਜਾਂਗੇ ਲੂਟ, ਕਿ ਜੇ ਅਸੀਂ ਇਸ ਜ਼ਿੰਦਗੀ ਨੂੰ ਰੱਬ ਦੀ ਬੰਦਗੀ ਵੱਲ ਨਾ ਲਾਇਆ, ਇਬਾਦਤ ਵੱਲ ਨਾ ਲਾਇਆ, ਕਿ ਇਹ ਅੱਧ ਵਿਚਾਲੇ ਟੁੱਟ ਜਾਏਗੀ, ਕਿ ਜੀਵਨ ਵਿਅਰਥ ਹੋਏਗਾ, ਅੱਧਾ ਗੁਜ਼ਰ ਗਿਆ। ਔਰ ਜਿਵੇਂ ਪਾਣੀ ਦੀ ਗਾਗਰ ਅਲਟੀਮੇਟਲੀ ਉਹ ਜਿਹੜੀ ਹੈ ਬੂੰਦ ਕਰਕੇ ਫੁੱਟਦੀ ਹੈ ਔਰ ਅਲਟੀਮੇਟਲੀ ਘੜਾ ਖਾਲੀ ਹੋ ਜਾਂਦਾ ਹੈ, ਇਵੇਂ ਹੀ ਸਾਡੀ ਸਵਾਸਾਂ ਦੀ ਪੂੰਜੀ ਮੁੱਕ ਰਹੀ ਹੈ। ਔਰ ਜੇ ਅਸੀਂ ਇਸ ਨੂੰ ਠੀਕ ਪਾਸੇ ਨਾ ਲਾਇਆ
ਤੇ ਫਿਰ ਇਹ ਜ਼ਿੰਦਗੀ ਵਿਅਰਥ ਜਾਏਗੀ। ਬਿਲਕੁਲ। ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮਏ ਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਅਸੀਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨਾਲ ਗਿਆ ਦੋ। ਦੇਖਦੀ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।